ਆ ਗੱਲ ਹੈ ਮੋਗਾ ਜੀ। ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਮੋਟ ਕਰਦੇ ਹੋਏ ਪਿੰਡ ਚੜਿੱਕ, ਹਲਕਾ ਮੋਗਾ। ਹਲਕਾ ਮੋਗਾ ਪਿੰਡ ਚੜਿੱਕ ਵਿਖੇ ਡਾਕਟਰ ਅਮਨਦੀਪ ਕੌਰ ਜੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਲੋਕਾਂ ਨੂੰ ਇਸ ਦੇ ਫਾਇਦੇ ਅਤੇ ਪਰ ਏਕੜ 1500 ਰੁਪਏ ਜੋ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਉਸ ਦੇ ਬਾਰੇ ਸੂਚਿਤ ਕੀਤਾ ਗਿਆ। नहीं वो मैं कर दूँगा जी। एमएलए साहब डॉक्टर साहब ਕਰਨੀ ਰੱਬ ਦੀ ਮੂਹਰੇ ਨਾ ਕਰ ਗਿਆ ਇਹਨਾਂ ਨੇ ਗੱਡੀ ਦੇ ਉਹ ਜਿਹੜਾ ਪੁਲਿਸ ਵਾਲਾ ਸੀਗਾ ਉਹਨੇ ਦੇਖ ਕੇ ਸ਼ੀਸ਼ਾ ਥੱਲੇ ਕਰਾਇਆ ਤੇ ਉਹਨੇ ਅਮਿਤਾਭ ਬੱਚਨ ਆਇਆ। ਉਹਨੇ ਆਪਣੇ ਐਸਐਸਪੀ ਨੂੰ ਫੋਨ ਕੀਤਾ, ਕਹਿੰਦਾ ਸਾਹਿਬ ਜੀ ਜਲਦੀ ਆ ਜਾਓ। ਕਹਿੰਦਾ ਕਿਉਂ? ਕਹਿੰਦਾ ਮੈਂ ਤਾਂ ਕੋਈ ਵੱਡਾ ਬੰਦਾ ਰੁਕਿਆ। ਕਹਿੰਦਾ ਤੈਨੂੰ ਕਿਵੇਂ ਪਤਾ ਕਿ ਵੱਡਾ ਬੰਦਾ? ਕਹਿੰਦਾ ਜਿਹਨੇ ਅਮਿਤਾਭ ਬੱਚਨ ਨੂੰ ਡਰਾਈਵਰ ਰੱਖਿਆ ਹੋਇਆ। कौन बात है पहले साहब गड्डी करता ਤੇ ਪਿੰਡ ਚੜਿੱਕ ਵਿਖੇ ਕਿਸਾਨਾਂ ਵੱਲੋਂ ਪਿਛਲੇ 3 ਸਾਲ ਤੋਂ ਜੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ ਤੇ ਝਾੜ ਵੀ ਇਹਨਾਂ ਦੇ ਦੱਸਣ ਦੇ ਮੁਤਾਬਿਕ ਤੇ ਕਾਫੀ ਵਧੀਆ ਇਹਨਾਂ ਦਾ ਨਿਕਲ ਰਿਹਾ ਤੇ ਬਿਮਾਰੀ ਦਾ ਵੀ ਇਹ ਘੱਟ ਦੱਸ ਰਹੇ ਨੇ ਕਿ ਬਿਮਾਰੀ ਦਾ ਵੀ ਘੱਟ, ਝੋਨੇ ਨੂੰ ਬਿਮਾਰੀ ਵੀ ਘੱਟ ਪੈਂਦੀ ਹੈ। ਨਹੀਂ ਆਪਾਂ ਤਾਂ ਕਰਕੇ ਹੀ ਕਰਨਾ। मैं सोच रहा हूँ पहले दिन ਉਹ ਤੁਸੀਂ ਸ਼ਾਰਟਸ ਪਹਿਲਾਂ ਵਾਲੇ ਲਾ ਤੁਸੀਂ ਬੈਠੋ। ਹਾਂ ਮੈਂ ਉਹੀ ਕਹਿ ਰਿਹਾ ਨਾ ਇਹਨਾਂ ਇਨਵਾਇਰਨਮੈਂਟ ਲੋ ਜੀ ਪਿੰਡ ਚੜਿੱਕ ਵਿਖੇ ਝੋਨੇ ਦੀ ਸਿੱਧੀ ਬਿਜਾਈ। मैं ਤੁਹਾਨੂੰ ਸਿੱਧੀ ਬਿਜਾਈ ਦਿਖਾ ਵੀ ਦੇਣਾ। ਪਿੰਡ ਚੜਿੱਕ ਵਿਖੇ ਇਹਨਾਂ ਤੋਂ ਪਿਛਲੇ 3 ਸਾਲ ਤੋਂ ਲਗਾਤਾਰ ਸਿੱਧੀ ਬਿਜਾਈ ਨਾਲ ਇਹ ਝੋਨੇ ਦੀ ਫਸਲ ਕਰ ਰਹੇ ਨੇ। ਦੇਖੋ ਜੀ ਇੱਥੇ ਕਰ ਚੁੱਕੇ ਨੇ। ਇਹ ਖੇਤ ਆਲਰੇਡੀ ਤਿਆਰ ਆ ਝੋਨੇ ਦੀ ਸਿੱਧੀ ਬਿਜਾਈ ਦੇ ਨਾਲ। ਤੇ ਕਿਸਾਨ ਦੇ ਦੱਸਣ ਦੇ ਮੁਤਾਬਿਕ ਇਹਨਾਂ ਦਾ ਝਾੜ ਵੀ ਦੂਜੀ ਨਾਲੋਂ, ਕੱਦੂ ਵਾਲੀ ਨਾਲੋਂ ਬਹੁਤ ਕਾਫੀ ਜ਼ਿਆਦਾ ਨਿਕਲ ਰਿਹਾ ਤੇ ਕਾਫੀ ਬੈਨੀਫਿਟ ਵੀ ਇਹ ਦੱਸ ਰਹੇ ਨੇ ਤੇ ਬਿਮਾਰੀ ਵੀ ਘੱਟ ਪੈਂਦੀ ਆ ਫਸਲ ਨੂੰ।